ਹੁਣ ਅੱਜ ਜਿਹੜੀ ਖਬਰ ਅਚਾਨਕ ਕਿਉਂਕਿ ਸਾਰੇ ਪੀਰੀਅਡ 'ਚ ਕਿਸੇ ਡਿਪਲੋਮੈਟ ਦਾ ਜਾਂ ਕਿਸੇ ਦਾ ਬਿਆਨ ਆਇਆ ਹੀ ਨਹੀਂ। ਹੁਣ ਇਹਨੂੰ ਦੇ ਵੀ ਜਿਹੜਾ ਪ੍ਰੋਮੀਨੈਂਟਲੀ ਇੰਡੀਅਨ ਮੀਡੀਆ ਰਿਹਾ, ਇਸ ਲਈ ਮੈਂ ਇਸ 'ਤੇ ਸਵਾਲੀਆ ਨਿਸ਼ਾਨ ਲਾਇਆ ਕਿ ਭਾਵੇਂ ਉਹਨਾਂ ਦੇ ਕੋਲ ਫੰਡ ਨਹੀਂ ਨੇ, ਪਰ ਦੁਨੀਆ ਭਰ 'ਚ 45 ਅਫਗਾਨ ਐਮਬੈਸੀਆਂ ਤਾਲਿਬਾਨ ਹਕੂਮਤ ਨੂੰ ਰੈਕਗਨਾਈਜ਼ ਨਹੀਂ ਕਰਦੀਆਂ ਤੇ 20 ਕੌਂਸੂਲੇਟ, ਮੇਰਾ ਖਿਆਲ ਹੈ ਇਹ ਆਲਮੋਸਟ ਸਾਰੀਆਂ ਆ ਜਾਂਦੀਆਂ ਹੋਣੀਆਂ ਕਿਉਂਕਿ ਇੰਨੀਆਂ ਕਿ ਅਫਗਾਨਿਸਤਾਨ ਦੀਆਂ ਹੋਣੀਆਂ ਨੇ ਐਮਬੈਸੀਆਂ। ਹੁਣ ਇਹ ਬਹੁਤ ਵੱਡੀ ਖਬਰ ਹੈ ਕਿ ਵੀ ਕੀ ਇੱਥੋਂ ਇਹ ਜਿਹੜੇ ਬੈਠੇ ਨੇ ਐਮਬੈਸੀਆਂ ਜਾਂ ਜਿਹੜੇ ਨਹੀਂ ਮਾਨਤਾ ਦੇ ਰਹੇ, ਉਹਨਾਂ ਨੂੰ ਇਹ ਲੱਗਦਾ ਵੀ ਉੱਥੇ ਹਕੂਮਤ ਉਹ ਬਦਲੀ ਜਾਏਗੀ ਜਾਂ ਉਹਨਾਂ ਨੂੰ ਕੋਈ ਫੀਡ ਅਦਰਵਾਈਜ਼ ਤਾਂ ਬਿਨਾਂ ਤਨਖਾਹ ਤੋਂ ਤੁਸੀਂ ਗੁਜ਼ਾਰਾ ਨਹੀਂ ਕਰ ਸਕਦੇ। ਜੇ ਐਮਬੈਸੀਆਂ ਨੇ, ਉਹਨਾਂ ਦੇ ਅੱਗੋਂ ਸਟਾਫ ਨੇ, ਉਹਨਾਂ ਦੇ ਟੱਬਰ ਨੇ, ਉਹਨਾਂ ਦੇ ਪਿੱਛੇ ਵੀ ਲੋਕ ਹੋਣਗੇ ਜਿਨ੍ਹਾਂ ਦੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਿਸ ਤੇ, ਸੋ ਇਹਨਾਂ ਨੂੰ ਫੀਡ ਕੌਣ ਕਰ ਰਿਹਾ? ਇੱਥੇ ਉਹ ਆਪਣੀ ਹਕੂਮਤ ਨੂੰ ਜਿਹੜਾ ਤਾਲਿਬਾਨ ਉਹ ਨੈਗੇਟ ਕਰ ਰਿਹਾ, ਜਿਵੇਂ ਪਾਕਿਸਤਾਨ ਦੇ ਖਿਲਾਫ ਉਹਨੇ ਬਿਆਨ ਦਿੱਤਾ ਹੈ। ਇਸ ਤੋਂ ਲੱਗਦਾ ਵੀ ਇਹ ਸਾਰੀ ਖੇਡ ਜਿਹੜੀ ਇੰਟਰਨੈਸ਼ਨਲੀ ਹੋ ਰਹੀ ਹੈ ਇਹਨੂੰ ਇੰਡੀਆ ਹੈਡ ਕਰ ਰਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਤਾਲਿਬਾਨ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਅਫਗਾਨਿਸਤਾਨ ਦੀਆਂ ਬਾਹਰਲੇ ਮੁਲਕਾਂ ਵਿੱਚ 45 ਅੰਬੈਸੀਆਂ ਅਤੇ 20 ਕੌਂਸੂਲੇਟਾਂ ਵੱਲੋਂ ਤਾਲਿਬਾਨ ਸਰਕਾਰ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। ਸੋ ਇਹਨਾਂ ਦੀ ਤਾਲਿਬਾਨ ਦੇ ਖਿਲਾਫ ਬਾਗੀ ਸੁਰ ਹੈ। ਇਹਨਾਂ ਦੀ ਇਸ ਸੀਨਾ ਜ਼ੋਰੀ ਦੇ ਪਿੱਛੇ ਕੌਣ ਤਾਕਤਾਂ ਹਨ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਇਸ ਵੇਲੇ ਅਫਗਾਨਿਸਤਾਨ ਕੋਈ ਬਹੁਤਾ ਖਬਰਾਂ 'ਚ ਨਹੀਂ ਹੈ। ਹਾਲਾਂ ਅੱਜ ਹੈ ਕਿ US ਅਨਾਊਂਸਿਸ $308 ਮਿਲੀਅਨ in aid for Afghans as crisis grows, Associated Press ਦੀ ਖਬਰ ਹੈ ਕਿ $308 ਮਿਲੀਅਨ ਅਮਰੀਕਾ ਨੇ ਹਿਊਮੈਨੀਟੇਰੀਅਨ ਏਡ ਦੇ ਲਈ ਦਿੱਤੇ ਨੇ। ਕ੍ਰਾਈਸਿਸ ਤਾਂ ਉੱਥੇ ਬਹੁਤ ਜ਼ਿਆਦਾ ਹੈ, ਲੇਕਿਨ ਅਦਰਵਾਈਜ਼ ਤਾਂ ਕਾਮ ਲੱਗਦਾ। ਹਾਲਾਂ ਇਹ ਗੱਲ ਮੈਨੂੰ ਵੀ ਥੋੜ੍ਹੀ ਜਿਹੀ ਆ ਰਹੀ ਸੀ ਮੇਰੇ ਮਾਈਂਡ 'ਚ ਕਿ ਵੀ ਇਹ ਤਾਂ UN ਦੇ ਵਿੱਚ ਇਹ ਗੱਲ ਤਾਂ ਸਾਹਮਣੇ ਆਈ ਕਿ ਵੀ ਜਿਹੜਾ ਐਗਜ਼ਿਸਟਿੰਗ UN ਐਂਬੈਸਡਰ ਹੈ ਅਫਗਾਨਿਸਤਾਨ ਦਾ, ਜਿਹੜਾ ਅਸ਼ਰਫ ਗਨੀ ਸਰਕਾਰ ਨੇ ਅਪੁਆਇੰਟ ਕੀਤਾ ਸੀ, ਉਹਨੂੰ ਜਿਹੜਾ ਉਹ UN ਸੈਸ਼ਨ ਦੇ ਵਿੱਚ ਨਹੀਂ ਸੀ ਬੋਲਣ ਦਿੱਤਾ ਗਿਆ। ਤੇ ਜਿਹੜਾ ਤਾਲਿਬਾਨ ਨੇ ਸੁਹੇਲ ਸ਼ਾਹੀਨ ਸ਼ਾਇਦ ਨੇ ਉਹਨੂੰ ਰਿਕਮੈਂਡ ਕੀਤਾ ਸੀ, ਉਹ ਵੀ ਨਹੀਂ ਸੀ ਮੰਨਿਆ। ਉਹਨਾਂ ਨੇ ਕਿਹਾ ਜੀ ਬਹੁਤ ਲੇਟ ਐਂਟਰੀ ਆਈ ਹੈ, ਨਵਿਆਂ ਦੇ ਨਹੀਂ ਕਰ ਰਹੇ। ਪਰ ਮੈਨੂੰ ਸੀ ਕਿ ਵੀ ਇਹ ਜਿੰਨੇ ਅਫਗਾਨਿਸਤਾਨ ਦੇ ਦੁਨੀਆ ਭਰ ਦੇ ਵਿੱਚ ਐਂਬੈਸਡਰ ਜਾਂ ਕੌਂਸੂਲੇਟ ਸੀ, ਉਹਨਾਂ ਨੇ ਆਟੋਮੈਟਿਕਲੀ ਆਪਣੀ ਲਾਇਲਟੀ ਤਾਲਿਬਾਨ ਦੇ ਨਾਲ ਸ਼ਿਫਟ ਕਰ ਲਈ ਹੈ। ਹੁਣ ਅੱਜ ਜਿਹੜੀ ਖਬਰ ਅਚਾਨਕ ਕਿਉਂਕਿ ਸਾਰੇ ਪੀਰੀਅਡ 'ਚ ਕਿਸੇ ਡਿਪਲੋਮੈਟ ਦਾ ਜਾਂ ਕਿਸੇ ਦਾ ਬਿਆਨ ਆਇਆ ਹੀ ਨਹੀਂ, ਹੁਣ ਇਹਨੂੰ ਦੇ ਵੀ ਜਿਹੜਾ ਪ੍ਰੋਮੀਨੈਂਟਲੀ ਇੰਡੀਅਨ ਮੀਡੀਆ ਰਿਹਾ, ਇਸ ਲਈ ਮੈਂ ਇਸ 'ਤੇ ਸਵਾਲੀਆ ਨਿਸ਼ਾਨ ਲਾਇਆ ਕਿ ਵੀ ਕੀ ਇਹ ਹਕੀਕਤ ਹੈ। ਪਰ ਇਹ ਖਬਰ ਉਹਨਾਂ ਨੇ ਲਾਈ ਜਿਹੜਾ ਅਫਗਾਨਿਸਤਾਨ ਦਾ ਇੰਡੀਆ ਦੇ ਵਿੱਚ ਐਂਬੈਸਡਰ ਹੈ ਉਹਦੇ ਹਵਾਲੇ ਦੇ ਨਾਲ, ਔਰ ਉਹਦਾ ਨਾਂ ਹੈ ਫਰੀਦ ਮੈਮੁੰਡਜ਼ੇ। ਔਰ ਉਹਨੇ ਇਹ ਕਿਹਾ ਵੀ ਆਰ ਨਾਟ ਆਂਸਰੇਬਲ ਟੂ ਤਾਲਿਬਾਨ ਸੇਜ਼ ਅਫਗਾਨ ਐਂਡ ਬॉय। ਔਰ ਇਸ ਖਬਰ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਕਿ ਇਸ ਫਰੀਦ ਨੇ ਕੀ ਕਿਹਾ ਔਰ ਕਿਵੇਂ ਇੰਡੀਆ ਦੇ ਹੱਥਾਂ 'ਚ ਖੇਲ ਰਿਹਾ, ਔਰ ਇਹ ਖੇਡ ਸਾਰੀ ਕੋਈ ਹੋਰ ਬਾਹਰਲੀਆਂ ਏਜੰਸੀਆਂ ਦੀ ਇੰਡੀਆ ਫੋਰਫਰੰਟ 'ਚ ਰੱਖ ਕੇ ਹੋਏਗੀ, ਪਰ ਇਸ ਖਬਰ ਦੇ ਵਿੱਚ ਹੀ ਆਇਆ ਕਿ ਵੀ 5 ਮਹੀਨੇ ਹੋ ਗਏ ਨੇ ਤਾਲਿਬਾਨ ਨੇ ਅਫਗਾਨਿਸਤਾਨ ਦਾ ਕੰਟਰੋਲ ਲਿਆ, ਲੇਕਿਨ 45 ਅਫਗਾਨ ਐਮਬੈਸੀਆਂ ਔਰ 20 ਕੌਂਸੂਲੇਟ ਅਰਾਊਂਡ ਦਾ ਵਰਲਡ ਹੈਵ ਸਟੈਟਫਾਸਟਲੀ ਰਿਫਿਊਜ਼ਡ ਟੂ ਕਾਊਟਾਓ to Taliban despite being deprived of funds and pushed to the brink। ਕਿ ਭਾਵੇਂ ਉਹਨਾਂ ਦੇ ਕੋਲ ਫੰਡ ਨਹੀਂ ਨੇ, ਪਰ ਦੁਨੀਆ ਭਰ 'ਚ 45 ਅਫਗਾਨ ਐਮਬੈਸੀਆਂ ਤਾਲਿਬਾਨ ਹਕੂਮਤ ਨੂੰ ਰੈਕਗਨਾਈਜ਼ ਨਹੀਂ ਕਰਦੀਆਂ ਤੇ 20 ਕੌਂਸੂਲੇਟ, ਮੇਰਾ ਖਿਆਲ ਹੈ ਇਹ ਆਲਮੋਸਟ ਸਾਰੀਆਂ ਆ ਜਾਂਦੀਆਂ ਹੋਣੀਆਂ ਕਿਉਂਕਿ ਇੰਨੀਆਂ ਕਿ ਅਫਗਾਨਿਸਤਾਨ ਦੀਆਂ ਹੋਣੀਆਂ ਨੇ ਐਮਬੈਸੀਆਂ ਔਰ ਕੌਂਸੂਲੇਟ, ਕੁੱਲ ਮਿਲਾ ਕੇ ਜਿਹੜਾ 65 ਬਣ ਜਾਂਦੇ ਨੇ। ਹੁਣ ਇਹ ਬਹੁਤ ਵੱਡੀ ਖਬਰ ਹੈ ਕਿ ਵੀ ਕੀ ਇੱਥੋਂ ਇਹ ਜਿਹੜੇ ਬੈਠੇ ਨੇ ਐਮਬੈਸੀਆਂ ਜਾਂ ਜਿਹੜੇ ਨਹੀਂ ਮਾਨਤਾ ਦੇ ਰਹੇ, ਉਹਨਾਂ ਨੂੰ ਇਹ ਲੱਗਦਾ ਵੀ ਉੱਥੇ ਹਕੂਮਤ ਉਹ ਬਦਲੀ ਜਾਏਗੀ ਜਾਂ ਉਹਨਾਂ ਨੂੰ ਕੋਈ ਫੀਡ ਅਦਰਵਾਈਜ਼ ਤਾਂ ਬਿਨਾਂ ਤਨਖਾਹ ਤੋਂ ਤੁਸੀਂ ਗੁਜ਼ਾਰਾ ਨਹੀਂ ਕਰ ਸਕਦੇ। ਜੇ ਐਮਬੈਸੀਆਂ ਨੇ, ਉਹਨਾਂ ਦੇ ਅੱਗੋਂ ਸਟਾਫ ਨੇ, ਉਹਨਾਂ ਦੇ ਟੱਬਰ ਨੇ, ਉਹਨਾਂ ਦੇ ਪਿੱਛੇ ਵੀ ਲੋਕ ਹੋਣਗੇ ਜਿਨ੍ਹਾਂ ਦੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਿਸ ਤੇ, ਸੋ ਇਹਨਾਂ ਨੂੰ ਫੀਡ ਕੌਣ ਕਰ ਰਿਹਾ? ਪਰ ਜੇ ਤੁਸੀਂ ਇਸੇ ਦੀ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਫਰੀਦ ਮੈਮੁੰਡਜ਼ੇ,
ਉਹ ਇਹ ਕਹਿ ਰਿਹਾ ਹੈ, ਉਹ ਪੰਜਾਬ ਅੱਜ ਕੱਲ੍ਹ ਆਇਆ ਹੋਇਆ ਹੈ, ਇੰਡੀਅਨ ਆਕੂਪਾਈਡ ਪੰਜਾਬ ਇੱਕ ਹਫ਼ਤੇ ਦੇ ਟ੍ਰਿਪ ਦੇ ਉੱਤੇ, ਜੀ ਔਰ ਉਹਨਾਂ ਨੇ ਕਿਹਾ ਕਿ ਵੀ ਤਾਲਿਬਾਨ would have to respect democratic values and mend their ways to stand any chance of being part of a representative government which holds the key to peace and stability in Afghanistan. ਉਹ ਉਹਨਾਂ ਨੂੰ ਦੇ ਰਿਹਾ ਕਿ ਜੀ ਜਦੋਂ ਤੱਕ ਤੁਸੀਂ ਸਾਰਿਆਂ ਨੂੰ ਨਹੀਂ ਲੈਂਦੇ ਕੋਈ ਪੀਸ ਔਰ ਦੂਜਾ ਨਹੀਂ ਹੋਣੇ, the Taliban should realize that it's only legitimacy at home that can pave the way for legitimacy in the global arena. ਕਿ ਉੱਥੇ ਪਹਿਲਾਂ ਸਾਰਿਆਂ ਨੂੰ ਲਓ, ਫਿਰ ਹੀ ਗਲੋਬਲੀ ਤੁਹਾਨੂੰ ਜਿਹੜਾ ਹੈ ਉਹ ਕਰ ਸਕਦੇ। ਪਰ ਇਹਦੇ ਨਾਲ ਹੀ ਜਿੱਥੇ ਉਹ ਆਪਣੀ ਹਕੂਮਤ ਨੂੰ ਜਿਹੜਾ ਤਾਲਿਬਾਨ ਉਹ ਨੈਗੇਟ ਕਰ ਰਿਹਾ, ਜਿਵੇਂ ਪਾਕਿਸਤਾਨ ਦੇ ਖਿਲਾਫ ਉਹਨੇ ਬਿਆਨ ਦਿੱਤਾ ਹੈ, ਇਸ ਤੋਂ ਲੱਗਦਾ ਹੈ ਵੀ ਇਹ ਸਾਰੀ ਖੇਡ ਜਿਹੜੀ ਇੰਟਰਨੈਸ਼ਨਲੀ ਹੋ ਰਹੀ ਹੈ ਇਹਨੂੰ ਇੰਡੀਆ ਹੈਡ ਕਰ ਰਿਹਾ। ਉਹਦੇ 'ਚੋਂ ਕਹਿ ਰਿਹਾ ਹੈ ਅਫਗਾਨ ਐਂਬੈਸਡਰ ਇੰਡੀਆ ਦਾ, ਦਾ ਪਾਕਿਸਤਾਨੀ ਐਸਟੈਬਲਿਸ਼ਮੈਂਟ ਹੈਜ਼ ਬੀਨ ਐਕਟਿੰਗ ਐਜ਼ ਐਨ ਈਵਲ ਫੋਰਸ। ਜਦੋਂ ਐਸਟੈਬਲਿਸ਼ਮੈਂਟ ਕਿਹਾ ਜਾਂਦਾ ਇਹਦਾ ਮਤਲਬ ਪਾਕਿਸਤਾਨੀ ਫੌਜ ਇਹ ਈਵਲ ਹੈ, ਈਵਲ ਫੋਰਸ। ਇਟਸ ਲੀਡਰਸ਼ਿਪ ਹੈਜ਼ ਫੇਲਡ ਟੂ ਬਿਹੇਵ ਰੀਜ਼ਨੇਬਲੀ ਐਂਡ ਰਿਸਪੌਂਸਿਬਲੀ ਇੰਪੈਰਲਿੰਗ ਪੀਸ ਇਨ ਦਾ ਸਬ ਕੌਂਟੀਨੈਂਟ। ਕਿ ਜੋ ਵੀ ਜਿਹੜਾ ਹੈ ਉਹ ਅਮਨ ਨੂੰ ਖਤਰਾ ਹੈ ਸਬ ਕੌਂਟੀਨੈਂਟ ਦੇ ਵਿੱਚ, ਇਹਦੇ ਲਈ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਜ਼ਿੰਮੇਵਾਰ ਹੈ, ਕਿਉਂਕਿ ਉਹ ਗੈਰ ਜ਼ਿੰਮੇਦਾਰਾਨਾ ਅੰਦਾਜ਼ ਦੇ ਵਿੱਚ ਆਪਰੇਟ ਕਰ ਰਹੀ ਹੈ ਸਬ ਕੌਂਟੀਨੈਂਟ ਐਂਡ ਬਿਯੋਂਡ। ਕਿ ਹੋਰ ਵੀ ਜਿੱਥੇ ਹਿੰਸਾ ਹੈ ਉਹਦੇ ਲਈ ਇਹ ਜਿਹੜੇ ਨੇ ਇਹੀ ਜ਼ਿੰਮੇਵਾਰ ਨੇ। ਔਰ ਇਸ ਸਾਰੇ 'ਚੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ। ਹੁਣ ਇੱਕ ਪਾਸੇ ਹੁਣ ਇਹ ਖਬਰ ਇਸ ਹਵਾਲੇ ਨਾਲ ਹੈ, ਪਰ ਹੁਣ ਤਾਲਿਬਾਨ ਕਿਸ ਹੱਦ ਤੱਕ ਆਪਣੀ, ਹੁਣ ਮੈਂ ਲਫ਼ਜ਼ ਤਾਂ ਨਹੀਂ ਕਹਿਣਾ ਚਾਹੁੰਦਾ, ਪਰ ਅਕਲ ਦਾ ਜਨਾਜ਼ਾ ਕੱਢ ਰਹੇ ਨੇ। ਤਾਲਿਬਾਨ ਥੈਂਕਸ ਇੰਡੀਆ ਫॉर ਮੈਡੀਕਲ ਏਡ, ਇੰਡੀਆ ਇੰਟੈਂਡਸ ਸਪਲਾਈਂਗ ਮੋਰ ਬੈਚਸ ਆਫ ਹਿਊਮੈਨੀਟੇਰੀਅਨ ਅਸਿਸਟੈਂਸ ਇਨ ਕਮਿੰਗ ਵੀਕ। ਜਿਹੜੇ ਉੱਥੇ ਤਾਲਿਬਾਨ ਨੇ ਉਹ ਇੰਡੀਆ ਦਾ ਸ਼ੁਕਰੀਆ ਕਰ ਰਹੇ ਨੇ ਕਿ ਜੀ ਤੁਸੀਂ ਜਿਹੜਾ ਉਹ ਹਾਂ ਸਾਨੂੰ ਮੈਡੀਕਲ ਏਡ ਪਹੁੰਚਾਈ। ਤੇ ਇੱਕ ਪਾਸੇ ਉਹਨਾਂ ਦਾ ਥੈਂਕ ਯੂ ਹੈ, ਦੂਸਰੇ ਪਾਸੇ ਖਬਰ ਭਾਵੇਂ ਪਿਛਲੇ ਦਿਨਾਂ ਦੀ ਹੈ, ਪਹਿਲਾਂ ਮੈਂ ਡਿਸਕਸ ਨਹੀਂ ਸੀ ਕੀਤੀ, ਪਰ ਹੁਣ ਇਸ ਕੌਂਟੈਕਸਟ ਮੈਨੂੰ ਲੱਗਾ ਕਿ ਅਫਗਾਨਿਸਤਾਨ's ਤਾਲਿਬਾਨ regime not to allow any fencing along Durand line by Pakistan। ਔਰ ਇਹ ਤਾਲਿਬਾਨ ਕਮਾਂਡਰ ਕਹਿ ਰਿਹਾ we will not allow fencing any time in any form whatever Pakistan did before they did, but we will not allow it anymore, there will be no fencing anymore। ਕਿਉਂਕਿ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਦੇ 90% ਏਰੀਏ 'ਚ ਤਾਰ ਲੱਗ ਚੁੱਕੀ ਹੈ। 10% ਲਾਉਣ ਵੇਲੇ ਜਿਹੜਾ ਉਹਨਾਂ ਨੇ ਪਹਿਲਾਂ ਉਸ ਨੂੰ ਰਿਵੋਲਟ ਵੀ ਕੀਤਾ, ਪਰ ਹੁਣ ਉਹਨਾਂ ਨੇ ਬੜਾ ਕਲੀਅਰਲੀ ਇਹ ਸਟੇਟਮੈਂਟ ਪਬਲਿਕ, ਜਦੋਂ ਲੋਕ ਉੱਥੇ ਭੁੱਖ ਨਾਲ ਮਰ ਰਹੇ ਨੇ, ਪਾਕਿਸਤਾਨ ਇਜ਼ ਦਾ ਓਨਲੀ ਰਾਊਟ, ਲੈਂਡ ਰਾਊਟ ਹੈ, ਲੈਂਡ ਲੌਕਡ ਕੰਟਰੀ ਹੈ, ਔਰ ਉੱਥੇ ਬੈਠਾ ਅਫਗਾਨਿਸਤਾਨ ਦਾ ਅਸ਼ਰਫ ਗਨੀ ਦਾ ਐਂਬੈਸਡਰ ਵੀ ਜਿਹੜਾ ਉਹ ਪਾਕਿਸਤਾਨ ਦੇ ਖਿਲਾਫ ਭੁਗਤ ਰਿਹਾ। ਦੁਨੀਆ 'ਚ 65 ਐਂਬੈਸੀਆਂ ਔਰ ਕੌਂਸੂਲੇਟ ਜਿਹੜੇ ਨੇ ਉਹ ਮੰਨਣ ਨੂੰ ਤਿਆਰ ਨਹੀਂ, ਤੇ ਜਿਹੜਾ ਪਾਕਿਸਤਾਨ ਐਫਰਟ ਕਰ ਰਿਹਾ, ਰਸ਼ੀਆ, ਚਾਈਨਾ, ਇੱਧਰ ਉੱਧਰ, ਉਹਨਾਂ ਪ੍ਰਤੀ ਇਹ ਨੀਤੀ ਹੈ। ਸੋ ਮੇਰਾ ਖਿਆਲ ਹੈ ਵੀ ਪਾਕਿਸਤਾਨ ਨੂੰ ਵੀ ਕੁਛ ਮਾਮਲਿਆਂ 'ਚ ਸੈਕੰਡ ਥਾਟ ਵੀ ਦੇਣਾ ਚਾਹੀਦਾ ਹੈ ਕਿ ਭਾਈ ਉਹ ਸਮਝਦੇ ਨੇ ਵੀ ਜਿਨ੍ਹਾਂ ਦੀ ਮਦਦ ਲਈ ਉਹਨਾਂ ਨੇ ਆਪਣਾ ਸਭ ਕੁਛ ਜਿਹੜਾ ਗਵਾਇਆ। ਅਸੀਂ ਦੇਖਾਂਗੇ ਵੀ ਕਿਵੇਂ IMF ਜਿਹੜਾ ਸ਼ਿਕੰਜਾ ਕੱਸ ਰਿਹਾ, ਅਮਰੀਕਾ ਨੇ ਕੀ ਹਾਰਡ ਲਾਈਨ ਲਈ ਹੈ, ਪਰ ਇੰਡੀਆ ਕਿਸ ਕੋਰਸ 'ਤੇ ਤੁਰਿਆ ਹੋਇਆ ਹੈ, ਇਹ ਸਾਰੇ ਤੋਂ ਕਲੀਅਰ ਹੋ ਜਾਣਾ ਚਾਹੀਦਾ ਹੈ ਵੀ ਇਸ ਸਾਰੇ ਮੂਵ ਦੇ ਬਿਹਾਈਂਡ ਇੰਡੀਆ ਦਾ ਕਿੰਨਾ ਨੋਟੋਰੀਅਸ ਰੋਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।